ਆ ਮੇਰੇ ਕੋ ਗਰੁੱਪ ਮੈਂ ਇਹਨਾਂ ਨੂੰ ਦੱਸ ਰਿਹਾ ਸੀਗਾ ਸਾਡੇ ਪਿੰਡ ਦੇ ਨਾ ਕੈਨੇਡਾ ਵਾਲਿਆਂ ਨੇ ਗਰੁੱਪ ਬਣਾਇਆ ਪਰ ਉਹ ਗਰੁੱਪ 'ਚ ਮੈਂ ਮਾਫ ਕਰਨਾ ਕੋਈ ਚੱਜ ਦੀ ਚੀਜ਼ ਘੱਟ ਹੀ ਹੁੰਦੀ ਆ ਫਲਾਣੇ ਦਾ ਟਰੱਕ ਲੈ ਗਏ ਫਲਾਣਾ ਇਹਨਾਂ ਕੰਮਾਂ ਲਈ ਥੋੜ੍ਹਾ ਗਰੁੱਪ ਕੋਈ ਅਕਲ ਦੀ ਗੱਲ ਸਿੱਖਣ ਵਾਸਤੇ ਹੁੰਦੇ ਆ। ਮੈਂ ਆ ਪਾਇਆ ਗਰੁੱਪ 'ਚ 8 ਦਿਨ ਹੋ ਗਏ ਆ ਕਿ ਆਪਣੇ ਪਿੰਡ ਦੀ ਮੋੜੀ ਕਦੋਂ ਗੱਡੀ ਸ਼ੁਰੂਆਤ ਕਿਵੇਂ ਹੋਈ ਇਹਦੇ ਬਾਰੇ ਕੋਈ ਜਾਣਕਾਰੀ ਦਿਓ। ਕਿਸੇ ਨੇ ਸੁਣਨ ਤੱਕ ਦੀ ਖੇਚਲ ਨਹੀਂ ਕੀਤੀ। ਉਹਦਾ ਜਵਾਬ ਹੀ ਨਹੀਂ ਕਿਸੇ ਨੇ ਦਿੱਤਾ ਹੁਣ ਨਾ। ਰਤਨ ਸਿੰਘ ਨੇ ਕਹਿ ਦਿੱਤਾ ਵੀ ਮੈਂ ਪੁਲ ਲੰਘਣਾ। ਅੱਛਾ ਉੱਥੇ ਦੇਖ ਲਾ ਵੀ ਪੁਲਿਸ ਵਾਲਿਆਂ ਨੇ ਪਹਿਰਾ ਲਾ ਲਿਆ। ਹਾਂ ਉਹਨੇ ਫਿਰ ਇੱਕ ਮੋਚੀ ਗਠਿਆ ਸਰਦਾਰ ਨਾਹਚ ਅਰਸ਼ਦ ਵੀ ਤੂੰ ਕਿਸੇ ਡੰਗਰ ਦੀ ਖਰ ਲੈ ਮੋਚੀ ਜਾਣੀ ਤੇਰੇ ਮੂੰਹ ਤਖੜਾ ਟੋਇਆ ਉਹ ਕਦ ਘਾਟਾ ਉਹਦੇ ਖਲ ਦੇ ਵਿੱਚ ਤਾਂ ਉਹ ਰਤਨ ਸਿੰਘ ਡਾਕੂ ਨੇ ਲਪੇਟ ਲਿਆ। ਹਾਥੀ ਨੂੰ ਦੋ ਚੀਜ਼ਾਂ ਜਿਹੜੀਆਂ ਨੇ ਜੀ ਕੰਟਰੋਲ ਕਰਦੀਆਂ ਨੇ। ਇੱਕ ਤਾਂ ਉਹ ਬਣਿਆ ਹੁੰਦਾ ਲੋਹੇ ਦਾ ਸਿੰਗ ਜਿਹਾ ਉਹਦੇ ਹਮੇਸ਼ਾ ਨੇੜੇ ਰੱਖਦੇ ਆ ਉਹਨੂੰ ਜਿੱਧਰ ਮੋੜਦੇ ਉਧਰ ਮੁੜਦਾ। ਦੂਸਰਾ ਨੀਲਾ ਥੋਥਾ ਨਹੀਂ ਹੁੰਦਾ ਜਿਹੜਾ ਹਾਂਜੀ ਹਾਂਜੀ ਉਹਦੀਆਂ ਅੱਖਾਂ 'ਚ ਪਾਉਂਦੇ ਆ ਕਿ ਉਹਦੀ ਨਿਗਾਹ ਸਿਰਫ 20% ਰਹਿਣ ਦਿੰਦੇ ਆ। ਜੀ ਅਸਲਾਮ ਵਾਲੇਕਮ ਸਤਿ ਸ਼੍ਰੀ ਅਕਾਲ ਪ੍ਰਣਾਮ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਟੀਮ ਅੱਜ ਆਈ ਹੈ ਜੀ ਨਨਕਾਣਾ ਸਾਹਿਬ ਜਿੱਥੇ ਤੁਸੀਂ ਪਹਿਲਾ ਪਾਰਟ ਸਾਡਾ ਦੇਖ ਲਿਆ। ਸਰਦਾਰ ਤ੍ਰਿਵੇਦੀ ਸਿੰਘ ਬੈਨੀਪਾਲ ਸਾਹਿਬ ਉਹ ਯੂਕੇ ਤੋਂ ਆਏ ਆ ਸਾਡੇ ਨਾਲ ਮੌਜੂਦ ਨੇ। ਬੜੀਆਂ ਵਧੀਆ ਗੱਲਾਂ ਹੋ ਰਹੀਆਂ। ਆ ਬੇਟਾ ਜਦਾਰ ਸਿੰਘ ਦਾ ਪੋਤਾ। ਅੱਛਾ ਮਹਿੰਦਰ ਸਿੰਘ ਦਾ ਜਿਹਨੂੰ ਕਹਿੰਦੇ ਸੀ ਡਿਪਟੀ ਕੇ ਡਿਪਟੀਆਂ ਦੇ ਅੱਛਾ ਡਿਪਟੀਆਂ ਦਾ ਫਿਰ ਉਹ ਪਤਾ ਕੀ ਆ ਇਹ ਅਸਲ 'ਚ ਤੁਹਾਡੇ ਘਰ ਦੇ ਨੇੜੇ ਆ। ਸਾਡਾ ਘਰ ਬਿਲਕੁਲ ਉਲਟ ਆ ਤੁਹਾਡੇ ਤੋਂ ਤੇ ਪਿੰਡ ਮਾਦਪੁਰ ਐਡਾ ਕਾ ਫਿਰ ਅੱਧੇ ਟੋਬਾ ਟੇਕ ਸਿੰਘ ਜਿਹੜਾ ਤਾਂ ਪਿੰਡ ਆ ਉਹ ਐਡਾ ਵੱਡਾ 1000 ਘਰ ਸੀ ਜੀ ਉਹਦਾ ਹੁਣ 1500 ਆ। ਅੱਛਾ ਤੇ ਉਸ ਪਿੰਡ 'ਚ ਫਿਰ ਕਿੱਥੇ ਪਤਾ ਲੱਗਦਾ। ਹਾਂ ਉਸ ਪਿੰਡ ਦੀ ਨੀਂਹ ਜਿਹੜੀ ਆ ਨਾ ਉਹ ਦੋ ਬਾਲਾ ਤੇ ਗੰਗਾ ਦੋ ਬਜ਼ੁਰਗ ਸੀ ਜਿਹਨਾਂ ਨੇ ਰੱਖੀ ਸੀ ਸਨ 1410 ਦੇ ਵਿੱਚ ਜਿਹੜੀ ਮੋੜੀ ਗੱਡੀ ਸੀ 1410 ਚ ਬਾਲਾ ਤੇ ਗੰਗਾ ਦੋ ਜਣੇ ਸੀਗੇ ਤੇ ਉਹ ਫਿਰ ਬਾਅਦ ਵਿੱਚ ਪਰਿਵਾਰ ਵੱਧਦੇ ਗਏ। ਸ਼ੁਰੂ ਅਸੀਂ ਬਠਿੰਡੇ ਤੋਂ ਆਏ ਹੋਏ ਆ। ਬਠਿੰਡਾ ਸੀਗਾ ਪੱਟੀਆਂ ਦਾ ਪਟਨੇਰ ਪਟਿੰਡਾ ਪਟਿੰਡੇ ਤੋਂ ਬਣ ਕੇ ਬਠਿੰਡਾ ਹੋ ਗਿਆ। ਅੱਛਾ ਉੱਥੇ ਦਾ ਜਿਹੜਾ ਸੀ ਨਾ ਸਰਦਾਰ ਕਹੋ ਰਾਜਾ ਕੋ ਜੋ ਵੀ ਉਹ ਮਰ ਗਿਆ ਤੇ ਉਹਦੇ ਦੋ ਮੁੰਡੇ ਸੀ ਆਪਸ ਵਿੱਚ ਲੜ ਪਏ। ਉਹਦੀ ਲੜਾਈ ਵਿੱਚ ਜਿਹੜਾ ਸਾਡਾ ਬਜ਼ੁਰਗ ਸੀ ਉਹਦਾ ਕਤਲ ਹੋ ਗਿਆ। ਅੱਛਾ ਕਤਲ ਹੋਣ ਤੋਂ ਬਾਅਦ ਉਹ ਸਾਰਾ ਕੁਨਬਾ ਜਿਹੜਾ ਸੀਗਾ ਉਹ ਲੈ ਕੇ ਤੇ ਸੀਰੰਦ ਪੁਰਾਣਾ ਨਾਂ ਜਿਹਨੂੰ ਤੁਸੀਂ ਸਰਹੰਦ ਕਹਿੰਦੇ ਹੋ। ਸਰਹੰਦ ਸੀਰੰਦ ਦਾ ਮਤਲਬ ਹੈ ਸ਼ੇਰਾਂ ਦੇ ਲੁਕਣ ਦੀ ਜਗ੍ਹਾ। ਅੱਛਾ ਜੀ ਉਹ ਉੱਥੇ ਆ ਗਏ ਜੰਗਲ ਸੀ ਸਾਰਾ ਉੱਥੇ ਲਾ ਕੇ ਇੱਕੋ ਆਹ ਪਿੰਡ ਹੈ ਇੱਕੋ ਲਾਹਾ ਹੈਗਾ ਉੱਥੇ ਦੇ ਲਾਗੇ ਨਾ ਫਿਰ ਸੇਗ ਉਹ ਪਿੰਡ ਫਿਰ ਹੌਲੀ ਹੌਲੀ ਵੱਧਦੇ ਇੱਕੋ ਲਾਹੀ ਵੀ ਕੋਲ ਆ ਤੇ ਇੱਕੋ ਲਾਹਾ ਵੀ ਲੱਗ ਗਈ ਆ। ਇੱਕੋ ਲਾਹਾ ਖੰਨੇ ਦੇ ਲਾਗੇ ਪੈਂਦਾ ਨਾ ਉੱਥੇ ਆ ਗਏ। ਉੱਥੇ ਆ ਕੇ ਫਿਰ ਜਿੱਦਾਂ ਫਿਰ ਟੱਬਰ ਵੱਧਦੇ ਚਲੇ ਗਏ ਜ਼ਮੀਨਾਂ ਖੁੱਲੀਆਂ ਪਈਆਂ ਸੀ ਫਿਰ ਉੱਥੇ ਸੇਗ ਉਹ ਪਿੰਡ ਉੱਥੇ ਸਾਡੇ ਬੇਨੇਪਾਲਾਂ ਦੇ ਬਹੁਤ ਪਿੰਡ ਨਸਲ ਹੈਗਾ ਬੇਨੇਪਾਲ ਕਈ ਗੰਡੂ ਵੀ ਲਿਖਦੇ ਆ ਬੇਨੇਪਾਲ ਹਾਂਜੀ ਗੰਡੂ ਤੋਂ ਉਹ ਬੈਨੀਪਾਲ ਬਾਅਦ ਚ। ਅੱਛਾ ਇੱਕ ਮੇਰੇ ਕੋਲ USA ਚ ਪਤਾ ਨਹੀਂ ਕੈਨੇਡਾ ਚ ਰਹਿੰਦੇ ਜਸਵੀਰ ਸਿੰਘ ਬੈਨੀਪਾਲ ਉਹ ਵੀ ਆਪਣੇ ਪਿੰਡ ਦੇ ਹੀ ਆ। ਆ ਮੇਰੇ ਕੋ ਗਰੁੱਪ ਮੈਂ ਇਹਨਾਂ ਨੂੰ ਦੱਸ ਰਿਹਾ ਸੀਗਾ ਸਾਡੇ ਪਿੰਡ ਦੇ ਨਾ ਕੈਨੇਡਾ ਵਾਲਿਆਂ ਨੇ ਗਰੁੱਪ ਬਣਾਇਆ ਪਰ ਉਹ ਗਰੁੱਪ 'ਚ ਮੈਂ ਮਾਫ ਕਰਨਾ ਕੋਈ ਚੱਜ ਦੀ ਚੀਜ਼ ਘੱਟ ਹੀ ਹੁੰਦੀ ਆ ਫਲਾਣੇ ਦਾ ਟਰੱਕ ਲੈ ਗਏ ਫਲਾਣਾ ਇਹਨਾਂ ਕੰਮਾਂ ਲਈ ਥੋੜ੍ਹਾ ਗਰੁੱਪ ਕੋਈ ਅਕਲ ਦੀ ਗੱਲ ਸਿੱਖਣ ਵਾਸਤੇ ਹੁੰਦੇ ਆ। ਮੈਂ ਆ ਪਾਇਆ ਗਰੁੱਪ 'ਚ 8 ਦਿਨ ਹੋ ਗਏ ਆ ਕਿ ਆਪਣੇ ਪਿੰਡ ਦੀ ਮੋੜੀ ਕਦੋਂ ਗੱਡੀ ਸ਼ੁਰੂਆਤ ਕਿਵੇਂ ਹੋਈ ਇਹਦੇ ਬਾਰੇ ਕੋਈ ਜਾਣਕਾਰੀ ਦਿਓ। ਕਿਸੇ ਨੇ ਸੁਣਨ ਤੱਕ ਦੀ ਖੇਚਲ ਨਹੀਂ ਕੀਤੀ। ਉਹਦਾ ਜਵਾਬ ਹੀ ਨਹੀਂ ਕਿਸੇ ਨੇ ਦਿੱਤਾ ਹੁਣ ਨਾ। ਅੱਛਾ ਉਹ ਸਰਦਾਰ ਦੀ ਕਿਹਦੀ ਗੱਲ ਕਰਦਾ ਸੀ ਜਿਹੜਾ ਡਾਕੂ ਸੀਗਾ ਬਾਬਾ ਜੀ ਰਤਨ ਸਿੰਘ ਉਹਦੀ ਕੀ ਕਹਾਣੀ ਹੈ ਜੀ? ਉਹਦੀ ਕਹਾਣੀ ਇਹ ਆ ਵੀ ਜਿਹੜਾ ਸਾਡੇ ਨੀਲੋਂ ਵਾਲਾ ਪੁਲ ਸੀ ਨਾ ਨਹਿਰ ਬਹੁਤ ਵੱਡੀ ਸੀ। ਅੱਛਾ ਬਹੁਤੀ ਵੱਡੀ ਸੀ ਜੂੰਗੀ ਦਾ ਹੱਥ ਹੀ ਨਹੀਂ ਤਾਂ ਆਲੇ ਦੁਆਲੇ ਢੇਗਾਂ ਜਿਹੜੀਆਂ ਚੁਬਾਰੇ ਜਿਹੜੀਆਂ ਪੱਟ ਕੇ ਜਦ ਮਿੱਟੀ ਲਾਈ ਆ ਨਾ ਸੀਗੀਆਂ ਖੌਫਨਾਕ ਨਹਿਰ ਸੀ ਉਹ। ਰਤਨ ਸਿੰਘ ਨੇ ਕਹਿ ਦਿੱਤਾ ਵੀ ਮੈਂ ਪੁਲ ਲੰਘਣਾ। ਅੱਛਾ ਉੱਥੇ ਦੇਖ ਲਾ ਵੀ ਪੁਲਿਸ ਵਾਲਿਆਂ ਨੇ ਪਹਿਰਾ ਲਾ ਲਿਆ। ਉਹਨੇ ਫਿਰ ਇੱਕ ਮੋਚੀ ਗਠਿਆ ਸਰਦਾਰ ਨਾਹਚ ਅਰਸ਼ਦ ਵੀ ਤੂੰ ਕਿਸੇ ਡੰਗਰ ਦੀ ਖਰ ਲੈ ਮੋਚੀ ਜਾਣੀ ਤੇਰੇ ਮੂੰਹ ਤਖੜਾ ਟੋਇਆ ਉਹ ਕਦ ਘਾਟਾ ਉਹਦੇ ਖਲ ਦੇ ਵਿੱਚ ਤਾਂ ਉਹ ਰਤਨ ਸਿੰਘ ਡਾਕੂ ਨੇ ਲਪੇਟ ਲਿਆ। ਅੱਛਾ ਲਪੇਟ ਕੇ ਤੇ ਚੱਕ ਕੇ ਨਾ ਸਿਰ ਤੇ
ਤੇ ਲੰਘ ਗਿਆ। ਉਹ ਵਿੱਚ ਆਕੜ ਗਿਆ ਹੋਊਗਾ, ਲੱਤ ਮਾਰ ਨਾ ਹਿਲਾਉਂਦਾ ਹੋਊ। ਉਹ ਲੰਘ ਗਿਆ, ਲੰਘ ਕੇ ਰਫਲ ਵੀ ਉਹਦੇ ਕੋਲ ਜੀ। ਅੱਛਾ ਜੀ, ਗਾਹਾਂ ਜਦੋਂ ਉਹ ਲੰਘ ਗਿਆ ਨਾ ਵੀ 10 ਕਰਮਾਂ ਜਾਂ 20 ਕਰਮਾਂ ਜਾਂ ਖੇਤ, ਉਹਨੇ ਗਿਆ ਸਿੜਦੇ ਹੋ, ਉਹਦੀ ਵੀ ਉਦਾਂ ਬੱਸ ਹੋ ਗਈ ਹੋਣੀ ਆ। ਸਿੱਟ ਗਏ। ਉਹ ਜਦ ਵਿੱਚੋਂ ਨਿਕਲਿਆ, ਉਹਨੇ ਕੀਤਾ ਫੈਰ ਕੇ ਰਤਨ ਚੋਂ ਲੰਘ ਗਿਆ। ਹੋ ਗਿਆ ਹੈ। ਪਟਿਆਲੇ ਵਾਲੇ ਦੇ ਹਾਥੀ ਆਉਂਦੇ ਹੁੰਦੇ ਤੇ ਹਾਂ ਵੀ ਖਟਰਾ ਨਾਲ ਦਾ ਪਿੰਡ ਬਲਾਲਾ, ਉਹ ਰਿਆਸਤੀ ਪਿੰਡ ਆ। ਦੇਖਣ ਅੱਛਾ। ਚਲੇ ਜਾਂਦੇ ਤੇ ਹਾਂ। ਉਹ ਨਾਲ ਦਾ ਪਿੰਡ ਬਲਾਲਾ ਨਾ ਰਿਆਸਤੀ ਪਿੰਡ, ਸਾਡਾ ਅੰਗਰੇਜ਼ਾਂ ਦੀ ਸਟੇਟ ਸੀਗਾ। ਅੱਛਾ ਜੀ। ਤੇ ਖਟਰਾਂ ਨੂੰ ਵੀ ਜਾਂਦੇ ਸੀ ਉਹ। ਹਾਂਜੀ, ਖਟਰਾਂ ਦੇ ਨਾਲ ਮੁੱਤਿਓ ਜਿਹੜਾ ਉਹ ਸਰਦਾਰਾਂ ਦੀ ਜ਼ਮੀਨ ਸੀ, ਹਾਂ ਆਪਣੇ ਲੱਦੜਾਂ ਵਾਲੇ ਸਰਦਾਰਾਂ ਦੀ, ਹਾਂ। ਉਹ ਹਾਥੀ ਫਿਰ ਚੜ ਕੇ ਆਉਂਦੇ ਸੀ ਨਾ, ਤੇ ਲੋਕੀ ਵੇਖਣ ਜਾਂਦੇ ਸੀ। ਸੋ ਪਿੰਡ ਤੋਂ ਨਿਆਣਿਆਂ ਦਾ ਹੁੰਦਾ ਵੀ ਹਾਥੀ ਵੇਖਣ ਜਾਣਾ। ਜੀ ਜੀ, ਨਵੀਂ ਚੀਜ਼ ਆ। ਹਾਥੀ ਵੇਖਣ ਦੀ ਤਾਂ ਇੱਕ ਉਹ ਬੜੀ ਗੱਲ ਮਸ਼ਹੂਰ ਹੈ ਵੀ ਜਿਹੜਾ ਸੀ ਨਾ ਜੀਂਦ ਵਾਲਾ ਸਰਦਾਰ, ਰਾਜਾ ਜੀਂਦ ਵਾਲਾ, ਉਹਦਾ ਇੱਥੇ ਪੱਥਰ ਵੀ ਲੱਗਾ ਹੋਇਆ ਅੰਦਰ। ਅੱਛਾ। 1937 ਦਾ ਕਿ 35 ਦਾ। ਕੀ ਬਾਤ। ਤੇ ਉਹਨੂੰ ਆਪਣੇ ਬਾਗੜ ਦਾ ਇਲਾਕਾ ਜਿਹੜਾ ਹਰਿਆਣੇ 'ਚ ਬਾਗੜੀ ਹੈ ਕਹਿੰਦੇ, ਹਾਂ। ਉਹ ਪਿੰਡ ਵਾਲੇ ਆਕੜ ਗਏ ਉਹਦੇ ਨਾਲ। ਅੱਛਾ। ਉਹ ਆਕੜ ਗਏ ਤੇ ਉਹਨੇ ਕਿਹਾ ਵੀ ਭਾਈ ਮੈਂ ਤੁਹਾਡਾ ਕੁਝ ਨੁਕਸਾਨ ਨਹੀਂ ਤੈਨੂੰ ਅਸੀਂ ਐਸੀ ਤੈਸੀ ਤੇਰੀ ਕਰਾਂਗੇ। ਉਹਨੇ ਹਾਥੀ ਭੇਜ ਦਿੱਤੇ, 2-4 ਤੋਪਾਂ ਦੇ ਫਾਇਰ ਹੋਏ, 5-7 ਘਰ ਢਾਹ ਦਿੱਤੇ। ਤੇ ਪਿੰਡ ਵਾਲੇ ਆ ਗਏ ਹੱਥ ਜੋੜ ਕੇ। ਉਹ ਕਹਿੰਦਾ ਪਹਿਲਾਂ ਹੀ ਆ ਜਾਂਦੇ, ਗੱਲ ਕਿਹੜੀ ਸੀ? ਕਹਿੰਦੇ ਨਿਆਣਿਆਂ ਨੇ ਹਾਥੀ ਵੇਖਣੇ ਸੀਗੇ। ਕਹਿੰਦੇ ਘਰ ਢਹਿ ਗਏ, ਫਿਰ ਕੀ ਹੋ ਗਿਆ, ਨਿਆਣਿਆਂ ਨੇ ਹਾਥੀ ਤਾਂ ਵੇਖ ਲਏ। ਹਾਥੀ ਵੇਖ ਲਿਆ। ਉਹ ਅਰਸ਼ਦ ਹਾਥੀ ਦੇ ਉੱਤੋਂ ਇੱਕ ਜਣੇ ਨੇ ਉਤਰਨਾ, 2 ਉੱਤੇ ਬੈਠੇ ਹੁੰਦੇ, 3 ਹੁੰਦੇ ਤੇ ਬੈਠੇ। ਉਹ ਹਾਥੀ ਦੇ ਨਾ ਕੰਨਾਂ ਨੂੰ ਹੱਥ ਪਾ ਲੈਣਾ ਉਹਨੇ, ਜਿਹੜੇ ਨੇ ਉਤਰ ਕੇ ਫੇਰ ਚੜਨਾ ਹੋਵੇ। ਉਹ ਸੁੰਡ ਦੇ ਉੱਤੇ ਰੱਖ ਲੈਣੇ ਪੈਰ। ਉਹ ਸੁੰਡ ਵੀ ਐਡਾ ਮੋਟਾ ਹੁੰਦਾ ਦਾ ਉਹਦਾ। ਆਏ ਤਾਂ ਹਾਥੀ ਮਰੇ ਹੋਏ ਆ ਜਿਹੜੇ ਆ ਇੱਧਰ ਦੇ ਸੁੱਕੇ ਪਏ ਆ। ਉਹ ਤਾਂ ਹਾਥੀ ਹੁੰਦੇ ਤੇ ਕਿਤੇ ਇੰਨੇ ਚੌੜੇ, ਚੂਰੀਆਂ ਖਾਂਦੇ ਸੀ ਉਹ। ਤਾਂ 1.25 ਮਣ ਚੂਰੀ ਕਹਿੰਦੇ ਹਾਥੀ ਨਾ ਰੋਜ਼ ਖਾਂਦਾ ਸੀ। ਵਾਹ ਜੀ ਵਾਹ। ਅੱਛਾ ਜੀ, ਜੇ ਥੋੜੀ ਹੋਏ ਖਾਂਦਾ ਨਹੀਂ ਸੀ। ਰੁੱਸ ਜਾਂਦਾ ਸੀਗਾ ਵੀ ਥੋੜੀ ਹੈ। ਸੁੰਡ ਨਾਲ ਨਾ ਤੇ ਅਗਲਾ ਐ ਚੱਕਣਾ, ਸਿੱਧਾ ਚੱਕ ਕੇ ਹਮਾਰੀ ਨੂੰ ਲੋਟ ਪੋਟੀ ਖਾ ਕੇ ਨਾ ਉਹਨੇ ਜਾ ਕੇ ਉੱਤੇ ਉਹ ਗਿੱਜੇ ਸੀ ਨਾ ਬੰਦੇ। ਹਮਾਰੀ ਜੇ ਕਿਤੇ ਰਾਹ ਚ ਗੰਨਾ ਉਹਨਾਂ ਚੂਪੜਾ ਹੋਵੇ, ਉਹਨੂੰ ਕਹਿ ਦੇਣਾ ਫਿਰੀ। ਉਹ ਏਦਾਂ ਕਰਦੇ ਹੁੰਦੇ ਤੇ ਉਹ ਸੁੰਡ ਜਿਹਾ ਲਵੇਟਣਾ ਮਿਹੜੇ ਨੂੰ, ਲਵੇਟ ਕੇ ਮਾਰਨਾ ਝੂਟਾ, ਉੱਤੇ ਫੜਾ ਦੇਣਾ। ਬੜੇ ਵੇ ਤਾਂ ਗਿੱਜੇ ਹੋਏ ਸੀਗੇ ਹਾਥੀ। ਜੇ ਉਹ ਵੀ ਅੜੀ ਫੜੀ ਕਰੇ, ਉਹਨਾਂ ਦੇ ਕੋਲ ਹੁੰਦੇ ਤੇ ਵੀ ਸੋਟੀਆਂ ਨੂੰ ਨੇਜੇ ਲਵਾਏ ਹੋਏ, ਕੱਸ ਦੇ ਕੇ ਮਾਰਦੇ ਤੇ ਜਦ ਉਹ ਕੱਢ ਜ਼ਖਮ ਮਿਟ ਗਿਆ, ਚਰਬੀ ਹੁੰਦੀ ਸੀ ਉਹਨਾਂ 'ਚ, ਲਹੂ ਨਹੀਂ ਸੀ ਨਿਕਲਦਾ। ਇਹ ਉਹਦਾ ਮਾੜਾ ਕੰਮ ਕਰਦੇ ਸੀ। ਨਹੀਂ, ਹਾਥੀ ਕੰਟਰੋਲ ਉਹਦੇ ਨਾਲ ਹੀ ਹੁੰਦਾ ਜੀ। ਅੱਛਾ ਜੀ। ਹਾਥੀ ਦਾ ਜਿਹੜਾ ਨਾ, ਹਾਥੀ ਨੂੰ 2 ਚੀਜ਼ਾਂ ਜਿਹੜੀਆਂ ਨੇ ਜੀ ਕੰਟਰੋਲ ਕਰਦੀਆਂ ਨੇ। ਇੱਕ ਤਾਂ ਉਹ ਬਣਿਆ ਹੁੰਦਾ ਲੋਹੇ ਦਾ ਸਿੰਗ ਜਿਹਾ, ਉਹਦੇ ਹਮੇਸ਼ਾ ਨੇੜੇ ਰੱਖਦੇ ਆ, ਉਹਨੂੰ ਜਿੱਧਰ ਮੋੜਦੇ ਉਧਰ ਮੁੜਦਾ ਉਹ। ਦੂਸਰਾ ਨੀਲਾ ਥੋਥਾ ਨਹੀਂ ਹੁੰਦਾ ਜਿਹੜਾ, ਹਾਂਜੀ ਹਾਂਜੀ, ਉਹਦੀਆਂ ਅੱਖਾਂ 'ਚ ਪਾਉਂਦੇ ਆ ਕਿ ਉਹਦੀ ਨਿਗਾਹ ਸਿਰਫ 20% ਰਹਿਣ ਦਿੰਦੇ ਆ, 80% ਘਟਾਉਂਦੇ ਆ। ਤੇ ਦੂਰ ਤੱਕ ਨਾ ਬਹੁਤਾ ਦੇਖੇ। ਹਾਂਜੀ, ਉਹ ਖਤਰਨਾਕ ਜਾਨਵਰ ਹੈ। ਇਹ ਪੁਰਾਣੇ ਟਾਈਮ ਤੇ ਜਦੋਂ ਟੈਂਕ ਨਹੀਂ ਸੀਗੇ, ਟੈਂਕ ਦਾ ਕੰਮ ਹਾਥੀ ਦਿੰਦੇ ਸੀਗੇ। ਬਿਲਕੁਲ ਜੀ। ਇਹ ਜਿਹੜੀ ਸ਼ਾਇਦ ਤੇ ਪੈਰ ਰੱਖ ਦੇਵੇ, ਉਹ ਕਿੱਥੇ ਵੱਜਦੀ ਸੀਗੀ? ਇਹਦੇ ਤਵੀਆਂ ਬੰਨ੍ਹ ਕੇ ਜੰਗ ਦੇ ਮੈਦਾਨ 'ਚ ਵਰਤਦੇ ਸੀ ਇਹਨਾਂ ਨੂੰ, ਹਾਥੀਆਂ ਨੂੰ। ਤੇ ਭਾਰਤ ਦੇ ਲੋਧੀ ਖਾਨਦਾਨ ਦਾ ਹਾਰਨ ਦਾ ਕਾਰਨ ਹੀ ਹਾਥੀ ਸੀ। ਲੋਧੀਆਂ ਕੋਲ 1.25 ਲੱਖ ਫੌਜ ਸੀ ਜਿਹੜੀ 1526 ਦੀ ਲੜਾਈ ਹੋਈ ਹੈ। ਬਾਬਰ ਕੋਲ 10,000। ਸਿਰਫ ਗੱਲ ਕੀ ਸੀ, ਬਾਬਰ ਦੇ ਕੋਲ ਬਰੂਦ ਸੀਗਾ, ਕਿਉਂਕਿ ਬਾਬਰ ਦੇ ਜਿਹੜੇ ਸਹੁਰੇ ਸੀ ਨਾ ਈਰਾਨ ਸੀ, ਤੇ ਈਰਾਨ ਨੇ ਬਰੂਦ ਜਿਹੜਾ ਸੀਗਾ ਕਾਢ ਕੱਢੀ ਸੀ, ਚਾਈਨਾ ਤੋਂ ਈਰਾਨ। ਤੇ ਇਹਨੇ ਤੋਪਾਂ ਦੇ ਫਾਇਰ ਕਰਤੇ, ਹਾਥੀ ਡਰ ਗਏ। 1.25 ਲੱਖ ਫੌਜ ਨੂੰ 10,000 ਫੌਜ ਨੇ ਹਰਾਤਾ। ਬਾਬਰ ਕੋਲ ਘੋੜੇ ਸੀ, ਹਾਥੀ ਡਰ ਹਾਥੀ ਵੀ ਨੱਸ ਪਏ, ਉਹਨਾਂ ਨੇ ਆਪਣੇ ਬੰਦੇ ਪੈਰਾਂ ਥੱਲੇ ਦੇ ਕੇ ਮਾਰਤੇ। ਅੱਗੇ ਇਹ ਹੁੰਦਾ ਸੀ ਨਾ ਵੀ ਜਦੋਂ ਜਿਹੜੇ ਮੋਢੀ ਲੀਡਰ ਜਿਹੜਾ ਮਾਰਿਆ ਗਿਆ, ਫੌਜ ਭੱਜ ਜਾਂਦੀ ਸੀ। ਮੋਰੀ ਜਦੋਂ ਗਿਆ ਫਿਰ ਪਿੱਛੇ। ਇਹ ਅੰਗਰੇਜ਼ ਨੇ ਸਿਸਟਮ ਲਿਆਂਦਾ ਵੀ ਜਿੱਦਾਂ ਹੁਣ ਚੀਫ ਆਫ ਆਰਮੀ ਸਟਾਫ ਹੈ, ਉਹਦੇ ਹੇਠਾਂ ਫਿਰ ਨੰਬਰ 2 ਆ, ਮੇਜਰ ਜਨਰਲ ਆ, ਫਿਰ ਲੈਫਟੀਨੈਂਟ ਜਨਰਲ ਆ, ਫਿਰ ਥੱਲੇ ਬ੍ਰਿਗੇਡੀਅਰ ਆ ਗਿਆ, ਕਰਨਲ ਆ ਗਿਆ। ਇਹ ਤਾਂ ਇਹਨਾਂ ਨੇ ਅਖੀਰ ਤੱਕ ਇਹ ਕਰ ਦਿੱਤਾ ਵੀ ਆਖਰੀ ਬੰਦਾ ਵੀ ਮਰ ਜਾਵੇ ਨਾ, ਆਪਣੇ ਤੋਂ ਥੱਲੇ ਜਿਹੜਾ ਸਿਪਾਹੀ ਹੈ ਉਹਨੂੰ ਕਮਾਂਡ ਦੇ ਕੇ ਜਾਏ। ਇਹ ਅੰਗਰੇਜ਼ ਨੇ ਸਾਡੇ 'ਚ ਲਿਆਂਦਾ। ਦੇਖੋ, ਜਿਹੜੀਆਂ ਚੰਗੀਆਂ ਚੀਜ਼ਾਂ ਸਾਨੂੰ ਅਡਾਪਟ ਕਰਨੀਆਂ ਪੈਣੀਆਂ। ਬਿਲਕੁਲ। ਅਸੀਂ ਕੇਵਲ ਗਾਲਾਂ ਕੱਢ ਕੇ ਨਹੀਂ ਸਰ ਸਕਦਾ। ਸਾਡੀ ਆਦਤ ਹੈ ਪੰਜਾਬੀਆਂ ਦੀ, ਅਸੀਂ ਕਿਸੇ ਨੂੰ ਲੀਡਰ ਨਹੀਂ ਮੰਨਦੇ। ਭਾਜੀ, ਜਿੱਥੇ ਅਸੀਂ ਆਪਾਂ ਲਾਜਵਾਬ ਹੋਏ ਨੇ, ਉੱਥੇ ਅਸੀਂ ਬਹਿਸ ਕਰਨੀ ਸ਼ੁਰੂ ਕਰ ਦਿੰਦੇ, ਗਾਲਾਂ ਕੱਢਣੀ। ਉਸ ਤੋਂ ਬਾਅਦ ਫਿਰ ਗਾਲਾਂ ਕੱਢ ਨਿਕਲ ਬਾਹਰ ਤੇ ਦਲੀਲ ਨੂੰ ਮੰਨਦੇ ਕਦੋਂ ਆਪਾਂ? ਬਿਲਕੁਲ। ਟੰਡਿਆਂ ਵਾਲੀ ਕਿਸ਼ਤੀ ਦੇਖੀ? ਹਾਂਜੀ, ਜਲਦੀ ਕਰੋ।
ਅਸੀਂ ਉਹਦੇ ਤੇ ਜੀ ਬਹੁਤ ਜਿਹੜੇ ਅਸੀਂ ਢੱਲੇ ਜਾਂਦੇ ਹੁੰਦੇ ਸੀ ਨਾ। ਦੂਸਰਾ ਆਪਣੇ ਉਹ ਤੱਖਰਾਂ ਦੀ ਛਿੰਝ ਦੇਖਣ। ਤੱਖਰਾਂ ਦੇ ਵਿੱਚ ਤੱਖਰਾਂ ਪੂਨੀਆਂ ਪਿੰਡ ਜੀ ਮਾਲਵੇ 'ਚ ਵੀ ਹੈ, ਤੱਖਰਾਂ ਪੂਨੀਆਂ ਦੁਆਬੇ 'ਚ ਵੀ ਹੈ। ਸ੍ਰੀ ਸ਼ੰਕਰ ਮਾਲਵੇ 'ਚ ਵੀ ਹੈ, ਸ੍ਰੀ ਸ਼ੰਕਰ ਦੁਆਬੇ 'ਚ ਵੀ ਹੈ। ਸ਼ੰਕਰੀਆ ਭਲਵਾਨ ਜਿਹੜਾ ਦੁਆਬੇ ਦਾ ਸੀਗਾ, ਬੜਾ ਉਹ ਮਸ਼ਹੂਰ। ਜਿੱਥੇ ਬੋਲੀਆਂ ਬਹੁਤੀਆਂ ਪਾਉਂਦੇ ਉਹ ਮਾਲਵੇ ਵਾਲਾ ਕਿ ਦੁਆਬੇ? ਮਾਲਵੇ ਦਾ, ਉਹ ਬਠਿੰਡੇ ਵਾਲਾ ਇਲਾਕਾ। ਆ ਜਿਹੜਾ ਚਿਮਟਾ ਤੇ ਉਹ ਆਏ ਜਾਂਦੇ ਕਾਰਟੂਨ ਵਗੈਰਾ, ਨਵੇਂ ਜੋੜੇ ਨੂੰ ਕਹਿੰਦੇ ਲਿਆ ਕੇ ਬਾਜ਼ਾਰ 'ਚ ਲਿਆ ਕੇ ਕਹਿੰਦੇ ਪਾਓ ਬੋਲੀਆਂ ਇੱਕ ਦੂਜੇ ਦੇ ਮੁਕਾਬਲੇ। ਉਹ ਹੁਣ ਨਹੀਂ, ਰਿਵਾਜ ਮੁੱਕ ਗਿਆ, ਖਤਮ ਹੋ ਗਿਆ। ਉਹਦਾ ਕਾਰਨ ਇਹ ਹੈ ਵੀ ਉਸ ਵਿੱਚ ਗਲਤ ਕੰਮ ਹੋਣ ਲੱਗ ਪਿਆ। ਦੇਖੋ ਜੀ ਉਹ ਹੈ ਹੀ, ਉਹ ਸੁਣਨ ਵਾਲੀਆਂ ਹੈ ਹੀ ਨਹੀਂ ਸੀ ਬੋਲੀਆਂ। ਨਹੀਂ ਸ੍ਰੀ ਵਾਲਮੀਕੀ ਕਿੱਥੇ ਸੁਣ ਸਕਦਾ? ਨਹੀਂ, ਉਹ ਪੁਰਾਣੇ ਸਮੇਂ ਤੇ ਸੀਗਾ, ਘੱਟ ਗਿਆ। ਨਾਸਰ ਸਾਹਿਬ ਵੀ ਬੀਰੀਆ ਤੇ ਉਹ ਐਟਮ ਬੰਬ ਮੋੜੀਆਂ ਆਇਆ। ਉਹ ਤਾਂ ਚਾਚਾ ਕੁਝ ਵੀ ਨਹੀਂ ਹੈਗੀਆਂ। ਉਹ ਤਾਂ ਉਹ ਸ਼੍ਰੀ ਸ਼ੰਕਰ ਵਾਲਿਆਂ ਦੇ ਮੂਹਰੇ ਸਮਝ ਲਓ ਵੀ ਬਹੁਤ ਹੀ ਮਹੱਜ਼ਬ ਹੈ। ਉਹ ਤਾਂ ਹੁਣ ਦੱਸੀਆਂ ਨਹੀਂ ਜਾਂਦੀਆਂ। ਸ਼ੰਕਰੀਆ ਭਲਵਾਨ ਹੁੰਦਾ ਸੀ ਗਰਤਾਵਰ, ਦੁਆਬੇ 'ਚ ਜਿਹੜਾ ਸ਼ੰਕਰ। ਹਾਂਜੀ। ਤੇ ਇੱਧਰ ਤੱਖਰਾਂ ਦੇ ਵਿੱਚ ਆਉਂਦਾ ਹੁੰਦਾ ਸੀਗਾ ਨਿੰਮਾ ਭਲਵਾਨ, ਤੇ ਇੱਕ ਆਉਂਦਾ ਸੀ ਮਿਹਰਦੀਨ। ਮਿਹਰਦੀਨ ਮੈਂ ਦੇਖਿਆ ਦੇਸੀ ਕੁਸ਼ਤੀ ਮਿੱਟੀ 'ਚ ਘੁਲਦੇ। ਤੇ ਜਿਹੜੀ ਦਾਰਾ ਸਿੰਘ ਉਹ ਨਹੀਂ ਘੁਲਦੇ ਆ, ਇਹ ਹੁੰਦੀ ਫੱਟਿਆਂ ਤੇ ਇਹ ਹੋਰ ਤਰ੍ਹਾਂ ਰੈਸਲਿੰਗ ਟਾਈਪ ਹੁੰਦੀ ਹੈ। ਰੈਸਲਿੰਗ ਟਾਈਪ ਹੁੰਦੀ ਹੈ ਇਹ। ਤੇ ਇਹਨਾਂ ਦਾ ਫਿਰ ਹੋਰ ਤਰ੍ਹਾਂ ਦਾ, ਇਹ ਸਾਰੇ ਸੀਗੇ ਇੱਧਰ ਅੰਮ੍ਰਿਤਸਰ ਦੇ। ਇਹ ਜਿਹੜਾ ਦਾਰਾ ਸਿੰਘ ਫਿਲਮਾਂ 'ਚ ਆਇਆ, ਅਸਲੀ ਦਾਰਾ ਸਿੰਘ ਇੱਕ ਹੋਰ ਸੀ। ਉਹਨੂੰ ਸਜ਼ਾ ਹੋ ਗਈ ਸੀ। ਉਹਦੇ ਕੋਲੋਂ ਕੋਈ 2 ਬੰਦੇ ਉਹਨੇ ਡੋਬ ਕੇ ਮਾਰਤੇ ਸੀ। ਉਹਨੂੰ ਸਜ਼ਾ ਹੋ ਗਈ, ਉਹਨੂੰ ਫਿਰੋਜ਼ਪੁਰ ਜੇਲ੍ਹ 'ਚ 20 ਸਾਲ ਹੀ ਹੋ ਗਈ। ਤੇ ਇਹ ਫਿਰ ਉਹਦੀ ਨਾਂ ਤੇ ਇਹ ਧਰਮੂ ਚੱਕਦਾ ਸੀਗਾ, ਚੜ ਗਿਆ। ਆਹ ਮੁੰਡਾ ਪਰਸੋਂ ਆ ਕੇ ਗਿਆ, ਦਾਰਾ ਸਿੰਘ ਦਾ ਬਿੰਦੂ ਇੱਥੇ ਆ ਕੇ ਗਿਆ। ਅਸੀਂ ਉੱਥੇ ਬੈਠੇ ਸੀ ਕਿਧਰੇ, ਤੇ ਟੈਲੀਫੋਨ ਆਇਆ ਵੀ ਉਹ ਬਿੰਦੂ ਆਇਆ। ਤੇ ਮੇਰੇ ਮੂੰਹੋਂ ਨਿਕਲਿਆ ਦਾਰਾ ਸਿੰਘ ਦਾ ਮੁੰਡਾ। ਕਹਿੰਦੇ ਹਾਂ। ਮੈਂ ਕਿਹਾ ਮੈਂ ਮਿਲਿਆ ਨਹੀਂ, ਪਰ ਮੈਨੂੰ ਇਹਦੇ ਬਾਪ ਦਾ ਪਤਾ ਵੀ ਸਾਡੇ ਕੋਲ, ਮੈਂ ਪੜ੍ਹਦਾ ਸੀ ਅੰਮ੍ਰਿਤਸਰ, ਆਉਂਦੇ ਰਹੇ ਆ। ਇੱਧਰ ਦੇ ਹੁੰਦੇ ਸੀਗੇ ਗੂੰਗਾ ਪਹਿਲਵਾਨ ਪਟਿਆਲਾ ਰਿਆਸਤ ਸੀ, ਤੇ ਗਾਮਾ ਪਹਿਲਵਾਨ ਸੀ ਉਹਦਾ ਉੱਥੇ ਹੈਗਾ ਤੁਹਾਡੇ ਲਾਹੌਰ ਦੇ ਵਿੱਚ, ਉਹਦਾ ਗਾਮੇ ਦਾ ਇੱਕ ਕਿਤਾਬ ਹੈਗੀ ਆ। ਮੇਰੇ ਖਿਆਲ ਉਹ ਬੰਦੇ ਦਾ ਜਾਰਾ ਪਹਿਲਵਾਨ ਵੀ ਹੁੰਦਾ ਸੀ। ਕਿਹੜਾ ਜਾਰਾ ਪਹਿਲਵਾਨ? ਸਾਰੇ ਪਹਿਲਵਾਨਾਂ ਦੀ ਇੱਕ ਕਿਤਾਬ ਬਣਾਈ ਆ। ਉਹ ਬੰਦੇ ਦਾ ਨਾਂ ਹੈਗਾ, ਇੰਗਲੈਂਡ ਰਹਿੰਦਾ ਉਹ। ਉਹਨੇ ਸਾਰਿਆਂ ਦੀ ਜੀਵਨੀ ਲਿਖੀ, ਫੋਟੋਆਂ ਲਾ ਕੇ। ਬਲਵੀਰ ਸਿੰਘ ਉਹਨੇ ਕਿਤਾਬ ਲਿਖੀ ਆ। ਉਹਨੇ ਲਿਖਿਆ ਪੰਜਾਬ ਦੀ ਮਿੱਟੀ ਦੇ ਪਹਿਲਵਾਨ। ਅੱਛਾ, ਬਲਵੀਰ ਸਿੰਘ ਕਿਹੜੀ ਜਗ੍ਹਾ ਤੇ? ਯੂਕੇ ਰਹਿੰਦੇ ਆ। ਅੱਛਾ, ਯੂਕੇ ਰਹਿੰਦੇ ਸੀ। ਉਹਨਾਂ ਨੇ ਕਾਫੀ ਫਿਰ ਤੁਰ ਕੇ ਨਾ ਉਹਦੀਆਂ ਫੋਟੋਆਂ ਵਗੈਰਾ ਲੈ ਕੇ ਉਹਨਾਂ ਨੇ ਕਸ਼ਤੀ ਝੰਡਿਆਂ ਵਾਲੀ ਕਿਸ਼ਤੀ ਬਹੁਤ ਵੱਡੀ ਹੁੰਦੀ ਸੀ। ਜਦ 30-35 ਬੰਦੇ ਹੋ ਜਾਣ ਤੇ ਫਿਰ ਵਿੱਚ ਬਿਠਾ ਕੇ ਨਾ ਇੱਕ ਜਣਾ ਇਹ ਬਾਂਸ ਲਾਉਂਦਾ ਚਲੇ ਜਾਂਦਾ ਦਾ, ਤੇ ਕਿਸ਼ਤੀ ਰੁੜੀ ਚਲੀ ਜਾਂਦੀ ਸੀ। ਕਹਾਂ ਪਾਰ ਜਾ ਕੇ ਲਾਉਂਦੇ ਪੱਤਨ ਜਦੋਂ ਪਾਰ ਕਰਨਾ। ਅੰਗਰੇਜ਼ ਨੇ ਲਾਈਆਂ ਸੀ ਜੀ, ਜਿੱਥੇ ਪੁਲ ਨਹੀਂ ਆ ਉੱਥੇ ਢਿੱਲੇ ਵਾਲੀ ਕਿਸ਼ਤੀ, ਨੀਲੋਂ ਦੀ ਕਿਸ਼ਤੀ। ਗਾਂ ਪਰੇ ਜਾਓ ਇੱਧਰ ਆਪਣੇ ਸੀਗਾ ਜੀ ਕਟਾਣੀਆਂ ਵਾਲਾ ਪੁਲ ਤੇ ਨੀਲੋਂ ਵਾਲਾ ਪੁਲ ਤੇ ਰਾਮਪੁਰ ਦਾ ਦਰਮਿਆਨ ਚ ਕਿਸ਼ਤੀ ਸੀ। 1880 ਚ ਬਣੇ ਹੋਏ ਜੀ। ਇਹ ਨਹਿਰ ਜਿਹੜੀ ਹੈ ਨਾ, ਕੈਦੀਆਂ ਨੇ ਪੱਟੀ ਆ 20 ਸਾਲਿਆਂ ਨੇ, ਨਹਿਰ ਸਰਹੰਦ ਜਿਹੜੀ ਹੈ। ਅੱਛਾ। ਹਾਂਜੀ, 1880 ਤੇ 82 ਪੁਲਾਂ ਦੇ ਲਿਖੇ ਸਨ। ਉਹ ਪੁਲ ਅਜੇ ਖਲੋਤੇ ਸਾਰੇ। ਅੱਛਾ ਸਰ ਜੀ, ਇਹ ਦੇਖੋ ਵੀ ਉਸ ਵਕਤ ਕੋਈ ਐਡੀ ਮਸ਼ੀਨਰੀ ਵੀ ਨਹੀਂ ਸੀਗੀ। ਉਸ ਤੋਂ ਬਾਅਦ ਨਹਿਰੀ ਨਿਜ਼ਾਮ ਵੀ ਆਪਾਂ ਨਹੀਂ ਅੱਗੇ ਲੈ ਕੇ ਤੁਰ ਸਕੇ। ਨਵੀਆਂ ਨਹਿਰਾਂ ਬਹੁਤ ਘੱਟ ਬਣੀਆਂ, ਜਿਹੜੀਆਂ ਬਣੀਆਂ ਉਹ ਚੱਲਦੀਆਂ ਨਹੀਂ, ਉਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ। ਇਹ ਦੇਖੋ ਅੰਗਰੇਜ਼ ਨੇ ਕਿਸ ਤਰ੍ਹਾਂ ਬੰਦਿਆਂ ਦੇ ਕੋਲੋਂ ਮਤਲਬ ਇਹ ਨਹਿਰਾਂ ਪਟਾ ਕੇ ਕਿੱਥੋਂ ਕਿੱਥੇ ਤੱਕ ਇਹਨਾਂ ਦੀਆਂ ਜਿਹੜੀਆਂ ਨਾ ਮਤਲਬ ਸ਼ਾਖਾਂ ਫੈਲਾਤੀਆਂ। ਇਹ ਸਰਹੰਦ ਰੋਪੜ ਤੋਂ ਸ਼ੁਰੂ ਹੁੰਦੀ ਜਿਹੜੀ ਸਾਡੇ ਨਹਿਰ ਆ। ਨਹਿਰ ਜੀ ਤੁਸੀਂ ਗੱਲ ਕਰਦੇ, ਨਵਾਂ ਖਾਲਾ ਬਣਾਉਣਾ ਹੋਵੇ ਨਾ ਤਾਂ ਉਹ ਜਾਣ ਤੇ ਬਣ ਜਾਂਦੀ ਹੈ। ਤੇ ਇਹ ਦੇਖੋ 120 ਫੁੱਟ ਪਹਾੜ ਹੈਗਾ। ਹਾਂ, ਰੋਪੜੋਂ ਬੜੀ ਗੱਲ ਆਉਂਦਾ ਤਾਂ ਜਿਹੜੀਆਂ ਲੱਕੜੀਆਂ ਆਉਂਦੀਆਂ ਨੇ ਚੀਲ ਦੀਆਂ। ਹਾਂਜੀ। ਉਥੋਂ 15 ਵੀਹਾਂ ਸਟੀਰੀਆਂ ਇਕੱਠੀਆਂ ਕਰਕੇ ਨਾ ਉਹ ਤਿੰਨ ਥਾਂ ਤੇ ਤੁਲਾ ਕਹਿੰਦੇ ਸੀ ਉਹਨੂੰ, ਤੁਲਾ ਬਣਾ ਦਿੰਦੇ। ਬੰਨ ਕੇ ਤੇ ਨਹਿਰ ਦੇ ਸਿਰ ਦੇਣੀ, ਆ ਕੇ ਦਰਾਹੇ ਮੰਡੀ ਕੱਢ ਲੈਣੀ। ਕਿਆ ਬਾਤ ਹੈ, ਵਾਹ ਜੀ ਵਾਹ। ਫ੍ਰੀ ਆਫ ਕਾਸਟ। ਹਾਂ, ਕੋਈ ਖਰਚਾ ਨਹੀਂ ਉਹਦਾ। ਬੰਦਿਆਂ ਨੇ ਆਰਾਮ ਨਾਲ ਸੁੱਤੇ ਆਉਣਾ, ਪਾਣੀ ਦੀ ਨੀਂਦ ਬੜੀ ਵਧੀਆ ਆਉਂਦੀ। ਅਤੇ ਹੁਣ ਦਾ ਵਾਪ ਅਸੀਂ ਰੀਮ ਬਖਸ਼, ਉਹ ਕਹਿੰਦਾ ਵੀ ਮੈਂ ਅੱਛਾ ਬੰਨ ਕੇ ਉੱਪਰ ਬਹਿ ਵੀ ਜਾਣਾ ਆਪ। ਨੇ ਬੰਦੇ ਬੈਠੇ ਹੁੰਦੇ, ਲੱਕੜਾਂ ਦੀ ਰਾਖੀ ਦੇ ਰਾਹ ਚ ਕੱਢ ਲੈਣਗੇ। ਉਹ ਕਿਹੜਾ ਡੁੱਬਦੀਆਂ ਹੁੰਦੀਆਂ, ਕਸ਼ਤੀਆਂ ਵਾਲੇ ਹਿਸਾਬ ਹੈ। ਉੱਤੇ ਬਹਾਲਦ ਹੁੰਦੇ ਸੀ ਬੰਨੇ ਹੋਏ। ਅੱਛਾ, ਕਈ ਹੁੰਦੇ ਸੀ ਜਿੱਦਾਂ ਨਹੀਂ 15 ਸਤੀਰੀਆਂ ਆਹ 15 ਹੋ, ਕਈ ਬੰਨੇ ਇੱਕ ਦੂਏ ਨਾਲ ਫ੍ਰੀ ਚੱਲਦਾ ਸੀ ਸਾਰਾ। ਪਾਣੀ ਦੇ ਵਹਾਅ ਨਾਲ ਚੱਲੀ ਜਾਣਾ। ਪਾਣੀ ਉਹਦਾ ਬਹੁਤ ਤੇਜ਼ ਹੁੰਦਾ ਸੀ। 100 150 ਸਤੀਰੀ ਇਕੱਠੀ ਆ ਰਹੀ ਹੈ। ਉਹ ਕਹਿੰਦਾ ਮੈਂ 2 ਰੁਪਏ ਫਿਰ ਦਿਹਾੜੀ ਤੇ ਘਰ ਭਾਈ 1.5 ਰੁਪਏ ਦਿਹਾੜੀ ਤੇ ਨਹਿਰ ਬਣਾਉਣਾ।